ਜੀ, ਅਗਲੀ ਖਬਰ ਇੰਗਲੈਂਡ ਦਾ ਸਾਬਕਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਵੱਲੋਂ ਆਈ ਹੈ। ਉਹਨਾਂ ਨੇ ਇੱਕ ਜਗ੍ਹਾ ਸਟੇਟਮੈਂਟ ਕੀਤੀ ਆ ਵੀ ਜਿਹੜਾ ਕੋਵਿਡ ਆਇਆ ਸੀ, ਇਹ ਕਹਿੰਦੇ ਵੀ ਇਹ ਕੁਦਰਤ ਦਾ ਇੱਕ ਤਰ੍ਹਾਂ ਨਾਲ ਬਹਾਨਾ ਸੀ। ਉਹ ਜਿਹੜੇ ਬਜ਼ੁਰਗ ਲੋਕ ਆ ਉਹਨਾਂ ਨੂੰ ਡੀਲ ਕਰਨ ਦੇ ਲਈ, ਕਹਿੰਦੇ ਨੇਚਰਸ ਵੇ ਆਫ ਡੀਲਿੰਗ ਵਿਦ ਓਲਡ ਪੀਪਲ। ਸੋ ਇਹ ਪ੍ਰਾਈਮ ਮਿਨਿਸਟਰ ਸਾਹਿਬ ਬਹੁਤ ਵਾਰ ਪੁੱਠੀਆਂ ਸਟੇਟਮੈਂਟਾਂ ਦਿੰਦੇ ਰਹੇ ਆ, ਤਦੇ ਇੱਕ ਵਾਰੀ ਇਹਨਾਂ ਨੂੰ ਫਿਰ ਬਾਹਰ ਵੀ ਕੱਢਿਆ ਗਿਆ ਸੀ ਤੇ ਆਪ ਖੁਦ ਪਾਰਟੀਆਂ ਦੇ ਵਿੱਚ ਜਾਂਦੇ ਰਹੇ ਆ, ਜਦ ਕਿ ਕਰੋਨਾ ਵਾਇਰਸ ਇਹਨਾਂ ਨੂੰ ਵੀ ਬਹੁਤ ਹੋਇਆ ਸੀ ਤੇ ਐਨ ਮਰਨ ਕਿਨਾਰੇ ਸੀ। ਲੱਕਲੀ ਜਿੱਦਾਂ ਬਚ ਗਏ। 2020 ਚ ਇਹਨਾਂ ਦੀ ਜਿਹੜੀ ਨੋਟਬੁੱਕ ਆ, ਉਹਦੇ ਵਿੱਚ ਇਹਨਾਂ ਨੇ ਇਹ ਐਕਸਚੇਂਜ ਕੀਤੇ ਸੀ। ਇਹ ਗਵਰਨਮੈਂਟ ਦੇ ਫਾਰਮਰ ਚੀਫ ਸਾਇੰਟਿਸਟ ਸਰ ਪੈਟਰਿਕ ਵੈਲਸ, ਉਹਨਾਂ ਨੇ ਅੱਜ ਇਹ ਦੱਸਿਆ ਹੈਗਾ ਆ। ਸੋ ਇਸ ਸਟੇਟਮੈਂਟ ਦੇ ਨਾਲ ਕਾਫੀ ਲੋਕ ਜਿਹੜੇ ਆ ਇੰਗਲੈਂਡ ਦੇ ਔਖੇ ਵੀ ਹੈਗੇ ਆ, ਕਿਉਂਕਿ 2,30,000 ਲੋਕਾਂ ਦੀ ਕੋਵਿਡ ਦੇ ਨਾਲ ਯੂਕੇ ਦੇ ਵਿੱਚ ਮੌਤ ਹੋਈ ਸੀ। ਸਾਡੇ ਯੂਐਸਏ ਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕ ਜੋ ਆ ਕੋਵਿਡ ਦੇ ਨਾਲ ਮਾਰੇ ਗਏ ਸੀ। ਜੀ ਬਿਲਕੁਲ। ਪੁੱਠੇ ਸਿੱਧੇ ਜਿਹੜੇ ਜਵਾਬ ਆ ਉਹ ਦਿੰਦੇ ਰਹਿੰਦੇ ਆ ਤੇ ਫਿਰ ਕਹਿੰਦੇ ਵੀ ਲੋਕੀ ਗੱਲਾਂ ਸਾਨੂੰ ਕਿਉਂ ਅਜਿਹੀਆਂ ਕਰਦੇ ਨੇ। ਜੀ, ਅਗਲੀ ਖਬਰ ਇੰਗਲੈਂਡ ਦਾ ਸਾਬਕਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਵੱਲੋਂ ਆਈ ਹੈ। ਉਹਨਾਂ ਨੇ ਇੱਕ ਜਗ੍ਹਾ ਸਟੇਟਮੈਂਟ ਕੀਤੀ ਆ ਵੀ ਜਿਹੜਾ ਕੋਵਿਡ ਆਇਆ ਸੀ, ਇਹ ਕਹਿੰਦੇ ਵੀ ਇਹ ਕੁਦਰਤ ਦਾ ਇੱਕ ਤਰ੍ਹਾਂ ਨਾਲ ਬਹਾਨਾ ਸੀ। ਉਹ ਜਿਹੜੇ ਬਜ਼ੁਰਗ ਲੋਕ ਆ ਉਹਨਾਂ ਨੂੰ ਡੀਲ ਕਰਨ ਦੇ ਲਈ, ਕਹਿੰਦੇ ਨੇਚਰਸ ਵੇ ਆਫ ਡੀਲਿੰਗ ਵਿਦ ਓਲਡ ਪੀਪਲ। ਸੋ ਇਹ ਪ੍ਰਾਈਮ ਮਿਨਿਸਟਰ ਸਾਹਿਬ ਬਹੁਤ ਵਾਰ ਪੁੱਠੀਆਂ ਸਟੇਟਮੈਂਟਾਂ ਦਿੰਦੇ ਰਹੇ ਆ, ਤਦੇ ਇੱਕ ਵਾਰੀ ਇਹਨਾਂ ਨੂੰ ਫਿਰ ਬਾਹਰ ਵੀ ਕੱਢਿਆ ਗਿਆ ਸੀ ਤੇ ਆਪ ਖੁਦ ਪਾਰਟੀਆਂ ਦੇ ਵਿੱਚ ਜਾਂਦੇ ਰਹੇ ਆ, ਜਦ ਕਿ ਕਰੋਨਾ ਵਾਇਰਸ ਇਹਨਾਂ ਨੂੰ ਵੀ ਬਹੁਤ ਹੋਇਆ ਸੀ ਤੇ ਐਨ ਮਰਨ ਕਿਨਾਰੇ ਸੀ। ਲੱਕਲੀ ਜਿੱਦਾਂ ਬਚ ਗਏ। 2020 ਚ ਇਹਨਾਂ ਦੀ ਜਿਹੜੀ ਨੋਟਬੁੱਕ ਆ, ਉਹਦੇ ਵਿੱਚ ਇਹਨਾਂ ਨੇ ਇਹ ਐਕਸਚੇਂਜ ਕੀਤੇ ਸੀ। ਇਹ ਗਵਰਨਮੈਂਟ ਦੇ ਫਾਰਮਰ ਚੀਫ ਸਾਇੰਟਿਸਟ ਸਰ ਪੈਟਰਿਕ ਵੈਲਸ, ਉਹਨਾਂ ਨੇ ਅੱਜ ਇਹ ਦੱਸਿਆ ਹੈਗਾ ਆ। ਸੋ ਇਸ ਸਟੇਟਮੈਂਟ ਦੇ ਨਾਲ ਕਾਫੀ ਲੋਕ ਜਿਹੜੇ ਆ ਇੰਗਲੈਂਡ ਦੇ ਔਖੇ ਵੀ ਹੈਗੇ ਆ, ਕਿਉਂਕਿ 2,30,000 ਲੋਕਾਂ ਦੀ ਕੋਵਿਡ ਦੇ ਨਾਲ ਯੂਕੇ ਦੇ ਵਿੱਚ ਮੌਤ ਹੋਈ ਸੀ। ਸਾਡੇ ਯੂਐਸਏ ਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕ ਜੋ ਆ ਕੋਵਿਡ ਦੇ ਨਾਲ ਮਾਰੇ ਗਏ ਸੀ। ਜੀ ਬਿਲਕੁਲ। ਪੁੱਠੇ ਸਿੱਧੇ ਜਿਹੜੇ ਜਵਾਬ ਆ ਉਹ ਦਿੰਦੇ ਰਹਿੰਦੇ ਆ ਤੇ ਫਿਰ ਕਹਿੰਦੇ ਵੀ ਲੋਕੀ ਗੱਲਾਂ ਸਾਨੂੰ ਕਿਉਂ ਅਜਿਹੀਆਂ ਕਰਦੇ ਨੇ। ਜੀ, ਅਗਲੀ ਖਬਰ ਇੰਗਲੈਂਡ ਦਾ ਸਾਬਕਾ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਵੱਲੋਂ ਆਈ ਹੈ। ਉਹਨਾਂ ਨੇ ਇੱਕ ਜਗ੍ਹਾ ਸਟੇਟਮੈਂਟ ਕੀਤੀ ਆ ਵੀ ਜਿਹੜਾ ਕੋਵਿਡ ਆਇਆ ਸੀ, ਇਹ ਕਹਿੰਦੇ ਵੀ ਇਹ ਕੁਦਰਤ ਦਾ ਇੱਕ ਤਰ੍ਹਾਂ ਨਾਲ ਬਹਾਨਾ ਸੀ। ਉਹ ਜਿਹੜੇ ਬਜ਼ੁਰਗ ਲੋਕ ਆ ਉਹਨਾਂ ਨੂੰ ਡੀਲ ਕਰਨ ਦੇ ਲਈ, ਕਹਿੰਦੇ ਨੇਚਰਸ ਵੇ ਆਫ ਡੀਲਿੰਗ ਵਿਦ ਓਲਡ ਪੀਪਲ। ਸੋ ਇਹ ਪ੍ਰਾਈਮ ਮਿਨਿਸਟਰ ਸਾਹਿਬ ਬਹੁਤ ਵਾਰ ਪੁੱਠੀਆਂ ਸਟੇਟਮੈਂਟਾਂ ਦਿੰਦੇ ਰਹੇ ਆ, ਤਦੇ ਇੱਕ ਵਾਰੀ ਇਹਨਾਂ ਨੂੰ ਫਿਰ ਬਾਹਰ ਵੀ ਕੱਢਿਆ ਗਿਆ ਸੀ ਤੇ ਆਪ ਖੁਦ ਪਾਰਟੀਆਂ ਦੇ ਵਿੱਚ ਜਾਂਦੇ ਰਹੇ ਆ, ਜਦ ਕਿ ਕਰੋਨਾ ਵਾਇਰਸ ਇਹਨਾਂ ਨੂੰ ਵੀ ਬਹੁਤ ਹੋਇਆ ਸੀ ਤੇ ਐਨ ਮਰਨ ਕਿਨਾਰੇ ਸੀ। ਲੱਕਲੀ ਜਿੱਦਾਂ ਬਚ ਗਏ। 2020 ਚ ਇਹਨਾਂ ਦੀ ਜਿਹੜੀ ਨੋਟਬੁੱਕ ਆ, ਉਹਦੇ ਵਿੱਚ ਇਹਨਾਂ ਨੇ ਇਹ ਐਕਸਚੇਂਜ ਕੀਤੇ ਸੀ। ਇਹ ਗਵਰਨਮੈਂਟ ਦੇ ਫਾਰਮਰ ਚੀਫ ਸਾਇੰਟਿਸਟ ਸਰ ਪੈਟਰਿਕ ਵੈਲਸ, ਉਹਨਾਂ ਨੇ ਅੱਜ ਇਹ ਦੱਸਿਆ ਹੈਗਾ ਆ। ਸੋ ਇਸ ਸਟੇਟਮੈਂਟ ਦੇ ਨਾਲ ਕਾਫੀ ਲੋਕ ਜਿਹੜੇ ਆ ਇੰਗਲੈਂਡ ਦੇ ਔਖੇ ਵੀ ਹੈਗੇ ਆ, ਕਿਉਂਕਿ 2,30,000 ਲੋਕਾਂ ਦੀ ਕੋਵਿਡ ਦੇ ਨਾਲ ਯੂਕੇ ਦੇ ਵਿੱਚ ਮੌਤ ਹੋਈ ਸੀ। ਸਾਡੇ ਯੂਐਸਏ ਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕ ਜੋ ਆ ਕੋਵਿਡ ਦੇ ਨਾਲ ਮਾਰੇ ਗਏ ਸੀ। ਜੀ ਬਿਲਕੁਲ। ਪੁੱਠੇ ਸਿੱਧੇ ਜਿਹੜੇ ਜਵਾਬ ਆ ਉਹ ਦਿੰਦੇ ਰਹਿੰਦੇ ਆ ਤੇ ਫਿਰ ਕਹਿੰਦੇ ਵੀ ਲੋਕੀ ਗੱਲਾਂ ਸਾਨੂੰ ਕਿਉਂ ਅਜਿਹੀਆਂ ਕਰਦੇ ਨੇ।